ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਦੁਬਈ ਤੋਂ ਭਾਈ ਪੂਰਨ ਸਿੰਘ ਜੀ ਦੀ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਗੁਰੂ ਘਰ ਪ੍ਰਬੰਧਕ ਕਮੇਟੀ ਦੇ ਵਿਵਾਦ ਦਾ ਹੱਲ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਹਰਿਆਣਾ ਵੱਖਰੀ ਕਮੇਟੀ ਦਾ ਮਸਲਾ ਕਾਫੀ ਗੰਭੀਰ ਬਣਿਆ ਹੋਇਆ ਹੈ, ਜਿਸ ਬਾਰੇ ਹਰਿਆਣਾ ਸਰਕਾਰ ਦੇ ਐਲਾਨ ਤੋਂ ਬਾਅਦ ਭਾਈ ਚੀਂਡਾ ਜੀ ਦਾ ਬਿਆਨ ਆਇਆ ਸੀ। ਅੱਜ ਹਰਿਆਣੇ ਦੇ ਸਿੱਖ ਆਜ਼ਾਦ ਹੋ ਗਏ ਹਨ। ਉਸ ਤੇ ਵੀ ਮੈਂ ਕਮੈਂਟ ਕੀਤਾ ਸੀ ਤੇ ਤੁਸੀਂ ਆਜ਼ਾਦੀ ਕਿਸ ਕੋਲੋਂ ਪ੍ਰਾਪਤ ਕੀਤੀ ਹੈ, ਜਿਸ ਦੇ ਕਈ ਕਾਰਨ ਹੋ ਸਕਦੇ ਸੀ, ਪਰ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਦੇ ਕਾਰਨ ਮੌਜੂਦਾ ਪੰਜਾਬ ਸਰਕਾਰ ਦੀ ਸ਼੍ਰੀ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੇ ਕਾਬਜ ਹੋਣਾ, ਪੰਥਕ ਫੈਸਲਿਆਂ ਵਿੱਚ ਦਖਲ ਅੰਦਾਜ਼ੀ ਅਤੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੀ ਅਗਵਾਈ ਕਰ ਰਹੇ ਵਰਗ ਦੀ ਪੰਥ ਲਈ ਮਾੜੀ ਕਾਰਜਸ਼ੈਲੀ ਤੇ ਮਾਰੂ ਨੀਤੀਆਂ ਗੁਲਾਮੀ ਦਾ ਅਹਿਸਾਸ ਕਰਾਉਂਦੀਆਂ ਹਨ। ਇਸ ਸਥਿਤੀ ਦਾ ਫਾਇਦਾ ਹਰਿਆਣਾ ਸਰਕਾਰ ਉਥੋਂ ਦੇ ਸਿੱਖਾਂ ਦੀ ਹਮਦਰਦ ਬਣ ਕੇ ਲੈਣਾ ਚਾਹੁੰਦੀ ਹੈ, ਜਿਸ ਦੇ ਮੁਤਾਬਕ ਹਰਿਆਣੇ ਦੇ ਸਿੱਖਾਂ ਜਾਂ ਨਵੀਂ ਕਮੇਟੀ ਲਈ ਯਤਨਸ਼ੀਲ ਸਿੱਖਾਂ ਦੇ ਨਜ਼ਰੀਏ ਅਨੁਸਾਰ ਉਹਨਾਂ ਬੜੀ ਵੱਡੀ ਪ੍ਰਾਪਤੀ ਕਰ ਲਈ ਹੈ, ਪਰ ਭਵਿੱਖ ਵਿੱਚ ਉਹ ਇਸ ਪ੍ਰਾਪਤੀ ਲਈ ਹਮੇਸ਼ਾ ਸਰਕਾਰ ਦੇ ਅਹਿਸਾਨਮੰਦ ਗੁਲਾਮ ਰਹਿਣਗੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਾਦਲ ਪਰਿਵਾਰ ਇਸ ਵੰਡ ਨੂੰ ਲੈ ਕੇ ਹਰ ਸੰਭਵ ਜਾਂ ਅਸੰਭਵ ਯਤਨ ਕਰ ਰਹੇ ਹਨ, ਇੱਥੋਂ ਤੱਕ ਕਿ ਜਾਨ ਦੇਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਹੰਝੂ ਕੇਰ ਰਹੇ ਹਨ। ਇਹ ਭਾਵਨਾ ਮਾਨਸਿਕ ਜਾਂ ਜਨਤਕ ਉਹੀ ਜਾਣਦੇ ਹਨ। ਹੁਣ ਇੱਥੇ ਆਜ਼ਾਦੀ ਦੀ ਖੁਸ਼ੀ ਮਨਾ ਰਹੇ ਹਰਿਆਣਾ ਕਮੇਟੀ ਲਈ ਯਤਨਸ਼ੀਲ ਸਿੱਖਾਂ ਨੂੰ ਅਤੇ ਹਰਿਆਣੇ ਦੀ ਸਮੂਹ ਸੰਗਤ ਨੂੰ ਇਹ ਵੀ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਉਹਨਾਂ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਗੁਲਾਮ ਹੈ। ਜਦ ਖੁਸ਼ੀ ਮਨਾ ਰਹੀ ਕਮੇਟੀ ਹਰਿਆਣੇ ਦੀ ਸਿੱਖ ਕਿਸੇ ਹੱਦ ਤੱਕ ਸਰਕਾਰ ਦੇ ਸਹਿਯੋਗ ਕਾਰਨ ਭਵਿੱਖ ਵਿੱਚ ਗੁਲਾਮ ਰਹਿਣਗੇ। ਹੁਣ ਜਦ ਸ਼੍ਰੋਮਣੀ ਕਮੇਟੀ ਅਤੇ ਬਾਦਲ ਇਸ ਵੰਡ ਨੂੰ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਦੀਆਂ ਗੱਲਾਂ ਕਰ ਰਹੇ ਹਨ, ਤਾਂ ਹਰਿਆਣਾ ਕਮੇਟੀ ਲਈ ਯਤਨਸ਼ੀਲ ਸਿੱਖਾਂ ਅਤੇ ਸਮੂਹ ਪੰਥ ਨੂੰ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਇਸ ਕਮੇਟੀ ਦੀ ਵੰਡ ਜੇਕਰ ਨਹੀਂ ਚਾਹੁੰਦੇ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਤੁਰੰਤ ਆਪਣੇ ਅਹੁਦੇ ਤੋਂ ਅਸਤੀਫੇ ਦੇਣ ਅਤੇ ਨਵੀਂ ਕਮੇਟੀ ਸ਼੍ਰੋਮਣੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਹੋਵੇ, ਜਿਸ ਵਿੱਚ ਹਰਿਆਣਾ ਕਮੇਟੀ ਦੇ ਯਤਨਸ਼ੀਲ ਸਿੱਖ ਮੈਂਬਰ ਹੋਣ ਅਤੇ ਬਾਦਲ ਪਰਿਵਾਰ ਇਸ ਲਈ ਸਹਿਮਤੀ ਦੇਵੇ ਕਿ ਉਹ ਕਿਸੇ ਤਰ੍ਹਾਂ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਪੰਥਕ ਮਸਲਿਆਂ ਵਿੱਚ ਦਖਲ ਨਹੀਂ ਦੇਣਗੇ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਹਰਿਆਣਾ ਸਿੱਖਾਂ ਦੀ ਇਹ ਇਤਿਹਾਸਕ ਕੁਰਬਾਨੀ ਹੋਵੇਗੀ। ਮੈਂ ਜਾਣਦਾ ਹਾਂ ਕਿ ਸ਼੍ਰੋਮਣੀ ਕਮੇਟੀ ਜਾਂ ਬਾਦਲ ਜਥੇਦਾਰ ਇਸ ਲਈ ਰਾਜੀ ਨਹੀਂ ਹੋਣਗੇ, ਪਰ ਜੇਕਰ ਪੰਥ ਦਾ ਅਤੇ ਹਰਿਆਣੇ ਕਮੇਟੀ ਦਾ ਇਹ ਫੈਸਲਾ ਹੋ ਜਾਵੇ ਤਾਂ ਇਹਨਾਂ ਨੂੰ ਅਸਤੀਫੇ ਦੇਣੇ ਪੈਣਗੇ। ਜੇਕਰ ਫਿਰ ਵੀ ਨਹੀਂ ਮੰਨਦੇ ਤਾਂ ਸ਼੍ਰੋਮਣੀ ਕਮੇਟੀ ਲਈ ਅਤੇ ਪੰਥ ਪ੍ਰਤੀ ਜਨਤਕ ਚਿੰਤਾ ਚਿਹਰੇ ਸਾਫ਼ ਹੋ ਜਾਣਗੇ। ਦੂਜੇ ਪਾਸੇ ਹਰਿਆਣਾ ਕਮੇਟੀ ਸਮੁੱਚੇ ਪੰਥ ਵੱਲੋਂ ਪੰਥਕ ਤੌਰ ਤੇ ਪ੍ਰਵਾਨਗੀ ਹਾਸਲ ਕਰ ਲਵੇਗੀ। ਡਾਕਟਰ ਸਾਹਿਬ, ਪੰਥ ਦੇ ਗੰਭੀਰ ਮਸਲਿਆਂ ਨੂੰ ਸੁਲਝਾਉਣ ਪ੍ਰਤੀ ਮਨ ਵਿੱਚ ਵਲਵਲੇ ਅਤੇ ਚਿੰਤਾ ਪੈਦਾ ਹੋ ਰਹੀ ਹੈ, ਪਰ ਉਸ ਨੂੰ ਸੰਗਤਾਂ ਦੇ ਸਨਮੁਖ ਵਿਚਾਰਾਂ ਦੇ ਰੂਪ ਵਿੱਚ ਅੱਜ ਪਹਿਲੀ ਵਾਰ ਪੇਸ਼ ਕਰ ਰਿਹਾ ਹਾਂ। ਜੇਕਰ ਇਹ ਵਿਚਾਰ ਪੰਥ ਦੀ ਚੜ੍ਹਦੀ ਕਲਾ ਦੇ ਯੋਗ ਹੋਣ ਤਾਂ ਆਪਣੇ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਾਉਣਾ। ਲਿਖਤ ਵਿੱਚ ਹੋਈਆਂ ਅਨੇਕਾਂ ਗਲਤੀਆਂ ਦੀ ਸੰਗਤਾਂ ਪਾਸੋਂ ਅਤੇ ਆਪ ਜੀ ਪਾਸੋਂ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜੇਕਰ ਇਸ ਲਿਖਤ ਨੂੰ ਪ੍ਰੋਗਰਾਮ ਵਿੱਚ ਤੁਸੀਂ ਸਮਾਂ ਦਿੰਦੇ ਹੋ ਤਾਂ ਮੈਨੂੰ ਉਸ ਦਾ ਲਿੰਕ ਜਾਂ ਵੀਡੀਓ ਜ਼ਰੂਰ ID ਤੇ ਸ਼ੇਅਰ ਕਰਨਾ। ਹੋ ਸਕਿਆ ਤਾਂ ਆਪਣੇ ਵਿਚਾਰ ਜ਼ਰੂਰ ਦੇਣਾ। ਆਪ ਜੀ ਦਾ ਧੰਨਵਾਦੀ ਹੋਵਾਂਗਾ। ਜੀ ਡਾਕਟਰ ਸਾਹਿਬ, ਅਸੀਂ ਭਾਈ ਪੂਰਨ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਦੁਬਈ ਤੋਂ ਲਿਖਿਆ ਜੀ। ਵਾਕਈ ਉਹਨਾਂ ਨੇ ਪੰਥਕ ਪਿਆਰ, ਪੰਥਕ ਵਲਵਲਿਆਂ 'ਚ ਗੁੜੁੰਦ ਜਜ਼ਬਿਆਂ ਦਾ ਪ੍ਰਗਟਾਵਾ ਕੀਤਾ, ਕਿਉਂਕਿ ਬੜੀ ਸਧਾਰਨ ਸਰਲ ਭਾਸ਼ਾ 'ਚ ਉਹਨਾਂ ਨੇ ਲਿਖਿਆ। ਇਸ਼ੂ ਵੀ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਡਿਸਕਸ ਕੀਤਾ ਜੀ, ਸੋ ਬਹੁਤਾ ਵੇਰਵੇ ਦਾ ਮੁਹਤਾਜ ਨਹੀਂ ਹੈ। ਉਹਨਾਂ ਨੇ ਜਿਹੜੀ ਆਪਣੀ ਟਿੱਪਣੀ ਪਹਿਲੀ ਕੀਤੀ ਉਹ ਇਹੀ ਸੀ ਕਿ ਜਗਦੀਸ਼ ਸਿੰਘ ਝਿੰਡਾ, ਜਿਨ੍ਹਾਂ ਨੂੰ ਅਕਾਲ ਤਖਤ ਤੋਂ ਜਿਹੜਾ ਉਹ ਕੱਢਿਆ ਹੋਇਆ ਪੰਥ 'ਚੋਂ ਅਕਾਲ ਤਖਤ ਨੇ ਜੀ, ਪਰ ਇਸ ਵੇਲੇ ਉਹ ਜਿਹੜੀ ਐਡਹੌਕ ਕਮੇਟੀ ਹਰਿਆਣਾ ਸਰਕਾਰ ਨੇ ਬਣਾਈ ਹੈ ਉਸ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਕੋਈ ਸਟੇਟਮੈਂਟ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅੱਜ ਹਰਿਆਣੇ ਦੇ ਸਿੱਖ ਆਜ਼ਾਦ ਹੋ ਗਏ ਨੇ, ਉਹਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਵੀ ਅਜੇ ਤੁਸੀਂ ਆਜ਼ਾਦ ਨਹੀਂ ਹੋਏ, ਹੁਣ ਤੁਸੀਂ ਹਰਿਆਣਾ ਸਰਕਾਰ ਦੇ ਅਹਿਸਾਨਮੰਦ ਰਹੋਗੇ ਔਰ ਫਿਰ ਉਹਨਾਂ ਦੇ ਹੁਕਮਾਂ 'ਚ ਉਹਨਾਂ ਦੀ ਗੁਲਾਮੀ ਕਰੋਗੇ। ਅਤੇ ਦੂਸਰੇ ਪਾਸੇ
ਸਾਡਾ ਅਕਾਲ ਤਖਤ ਔਰ ਸ਼੍ਰੋਮਣੀ ਕਮੇਟੀ ਉਹ ਆਜ਼ਾਦ ਨਹੀਂ ਹੈ ਜੀ। ਉਹ ਜਦੋਂ ਤੱਕ ਆਜ਼ਾਦ ਨਹੀਂ ਹੁੰਦਾ ਪੰਥ ਆਜ਼ਾਦ ਨਹੀਂ ਹੁੰਦਾ। ਉਹਨਾਂ ਨੇ ਇਸ ਦੇ ਲਈ ਜਿਹੜਾ ਇੱਕ ਸੋਲੂਸ਼ਨ ਵੀ ਸੁਝਾਇਆ ਕਿ ਵੀ ਕਿਵੇਂ ਹਰਿਆਣਾ ਕਮੇਟੀ ਵੀ ਨਾ ਟੁੱਟ ਸਕੇ, ਹਰਿਆਣੇ ਦੇ ਸਿੱਖ ਨਾ ਟੁੱਟਣ ਪੰਜਾਬ ਨਾਲੋਂ, ਤੇ ਦੂਸਰਾ ਜਿਹੜਾ ਪੰਥ ਦੇ ਵਿੱਚ ਅਕਾਲ ਤਖਤ ਦਾ ਰੁਤਬਾ ਵੀ ਬੁਲੰਦ ਹੋਏ ਔਰ ਬਾਦਲ ਕਿਆਂ ਤੋਂ ਵੀ ਖਹਿੜਾ ਛੁੱਟੇ। ਸੋ ਉਹਨਾਂ ਨੇ ਇੱਕ ਚੰਗੀ ਭਾਵਨਾ ਦੇ ਨਾਲ ਇਹ ਕਿਹਾ ਕਿ ਵੀ ਇਹ ਮੰਗ ਰੱਖੀ ਜਾਏ ਕਿ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਕਾਲ ਤਖਤ ਜਥੇਦਾਰ ਜਿਹੜੇ ਨੇ ਉਹ ਅਸਤੀਫੇ ਦੇਣ ਜੀ। ਉਸ ਤੋਂ ਬਾਅਦ ਇੱਕ ਪ੍ਰੋਪਰ ਢੰਗ ਨਾਲ ਚੋਣ ਦਾ ਪ੍ਰੋਸੀਜਰ ਬਣਾਇਆ ਜਾਏ। ਬਾਦਲ ਜਿਹੜਾ ਉਹ ਇਹ ਸਹਿਮਤੀ ਦੇ ਕਿ ਉਹ ਕੋਈ ਵੀ ਧਾਰਮਿਕ ਮਾਮਲਿਆਂ ਦੇ ਵਿੱਚ ਪੰਥਕ ਮਾਮਲਿਆਂ 'ਚ ਕੋਈ ਦਖਲਅੰਦਾਜ਼ੀ ਨਹੀਂ ਕਰੇਗਾ ਜੀ। ਨਵੀਂ ਚੋਣ ਹੋਏ, ਹਰਿਆਣੇ ਦੇ ਸਿੱਖਾਂ ਨੂੰ ਵੀ ਉਹਨਾਂ ਦਾ ਬਣਦਾ ਸਤਿਕਾਰ ਦਿੱਤਾ ਜਾਏ ਔਰ ਇਸ ਤਰੀਕੇ ਦੇ ਨਾਲ ਪੰਥ ਵੀ ਇਕੱਠਾ ਰਹੇਗਾ। ਔਰ ਜੇ ਬਾਦਲ ਕੇ ਇਹਨੂੰ ਨਹੀਂ ਮੰਨਦੇ ਤੇ ਫਿਰ ਹਰਿਆਣੇ ਦੇ ਸਿੱਖ ਜਿਹੜੇ ਨੇ ਉਹਨਾਂ ਦੀ ਪੋਜੀਸ਼ਨ ਹੱਕ ਬਨਾਜ਼ਬ ਹੋਏਗੀ ਅੱਡ ਆਪਣੀ ਕਮੇਟੀ ਬਣਾਉਣ ਦੀ ਔਰ ਉਹਨਾਂ ਨੂੰ ਜਿਹੜੀ ਹੈ ਫਿਰ ਪੰਥ ਦੀ ਪ੍ਰਵਾਨਗੀ ਹੋਏਗੀ। ਜੀ। ਦੇਖੋ ਹਾਲਾਂਕਿ ਇੱਕ ਬੜੀ ਇਮਾਨਦਾਰ ਪਹੁੰਚ ਹੈ ਇਸ ਮੁੱਦੇ ਤੇ। ਦਿਲੀ ਕਾਮਨਾ ਚਾਹਨਾ ਸਾਡੀ ਵੀ ਹਮੇਸ਼ਾ ਇਹੀ ਹੈ ਔਰ ਇਹੀ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਇੱਕ ਇਤਿਹਾਸਕ ਕੁਰਬਾਨੀ ਦੇ ਉਸ ਸਾਰੇ 4-5 ਸਾਲ ਦੇ ਸੰਘਰਸ਼ ਤੋਂ ਬਾਅਦ ਹੋਂਦ 'ਚ ਆਈ ਔਰ ਲੈ ਦੇ ਕੇ ਕੋਈ ਵੀ ਸੰਸਥਾ ਜਿਹੜੀ ਕਿ ਲਗਭਗ 90 ਸਾਲ ਜਿਹੜੀ ਹੈ ਉਹ ਰਹਿ ਚੁੱਕੀ ਹੈ ਹੋਂਦ ਦੇ ਵਿੱਚ, ਉਸ ਦੀ ਇੱਕ ਕਾਨੂੰਨੀ ਮਾਨਤਾ ਵੀ ਹੈ ਔਰ ਅੰਤਰਰਾਸ਼ਟਰੀ ਤੌਰ ਦੇ ਉੱਤੇ ਵੀ ਜਦੋਂ ਵੀ ਕਿਤੇ ਕੁਝ ਵਾਪਰਦਾ ਸਿੱਖ ਦੇਖਦੇ ਤਾਂ ਅੰਮ੍ਰਿਤਸਰ ਵੱਲ ਨੇ ਜੀ ਕਿ ਉੱਥੋਂ ਅਕਾਲ ਤਖਤ ਤੋਂ ਸਾਨੂੰ ਕੋਈ ਅਗਵਾਈ ਆਏ, ਸਾਡਾ ਬਚਾਅ ਹੋਏ। ਜਾਂ ਹੁਣ ਵੀ ਭਾਵੇਂ ਇਹ ਡਰਾਮਾ ਹੀ ਕੀਤਾ ਹੈ ਕਿ ਜੀ ਸਹਾਰਨਪੁਰ ਦੀਆਂ ਘਟਨਾਵਾਂ ਕਰਕੇ ਅਸੀਂ 27 ਤਰੀਕ ਦੀਆਂ ਕਾਨਫਰੰਸਾਂ ਜਿਹੜੀਆਂ ਨੇ ਉਹ ਕੈਂਸਲ ਕਰ ਰਹੇ ਹਾਂ, ਪਰ ਕੁੱਲ ਮਿਲਾ ਕੇ ਚਲੋ ਜਿਹੜੇ ਨੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗਏ, ਉੱਥੇ ਪਹੁੰਚੇ, ਦਿੱਲੀ ਅਕਾਲੀ ਦਲ ਦੇ ਗਏ, ਪਰਮਜੀਤ ਸਿੰਘ ਸਰਨਾ ਗਏ, ਹੁਣ ਸ਼੍ਰੋਮਣੀ ਕਮੇਟੀ ਦਾ ਵਫਦ ਜਾਏਗਾ। ਸੋ ਘੱਟੋ ਘੱਟ ਬਾਕੀ ਦੁਨੀਆ ਜਾਂ ਜਿੱਥੇ ਵੀ ਤੁਹਾਡੀ ਸਟਰਗਲ ਹੁੰਦੀ ਉਹਨਾਂ ਤੋਂ ਇਹ ਤਾਂ ਹੁੰਦਾ ਵੀ ਸਿੱਖਾਂ ਦੇ ਮਗਰ ਖੜੇ ਨੇ। ਇਹ ਤਾਂ ਨਹੀਂ ਹੈ ਕਿ ਵੀ ਇਹ ਇਕੱਲੇ ਕਰ ਰਹੇ ਨੇ, ਸਹਾਰਨਪੁਰ ਦੇ ਸਿੱਖ ਇਕੱਲੇ ਨੇ ਜਾਂ ਦੁਨੀਆ 'ਚ ਕਿਤੇ ਕੁਝ ਵਾਪਰਦਾ ਹੈ ਭਾਵੇਂ ਉਹਨੂੰ ਉਹ ਫੋਲੋ ਕਰਨ ਨਾ ਕਰਨ, ਉਹਦੇ 'ਚ ਵੀ ਜਾ ਕੇ ਆਪਣੀ ਘਟੀਆ ਸਿਆਸਤ ਕਰਦੇ ਨੇ, ਪਰ ਫਿਰ ਵੀ ਤੁਹਾਡਾ ਇੱਕ ਸੈਂਟਰ ਹੈ। ਔਰ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਪਹਿਲਾਂ ਹੀ ਚਲਾਕੀ ਦੇ ਨਾਲ ਕਿਵੇਂ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ ਜਾਂ ਕਿਸੇ ਹੱਦ ਤੱਕ ਦਿੱਲੀ ਵੀ, ਹੁਣ ਦਿੱਲੀ ਤੇ ਇਹਨਾਂ ਦਾ ਕੰਟਰੋਲ ਹੈ ਬਾਦਲ ਕਿਆਂ ਦਾ, ਹੁਣ ਇਹਨਾਂ ਦਾ ਪਾਣੀ ਭਰਦੇ ਨੇ, ਪਰ ਕੁੱਲ ਮਿਲਾ ਕੇ ਜਿਹੜੀ ਭਾਵਨਾਤਮਕ ਸਾਡੀ ਏਕਤਾ ਵੀ ਹੈ ਔਰ ਪੰਥਕ ਏਜੰਡੇ ਦੀ ਏਕਤਾ ਵੀ ਹੈ ਉਹਨੂੰ ਖੁਰਦ-ਬੁਰਦ ਕੀਤਾ, ਉਹਨੂੰ ਤੋੜਿਆ। ਸੋ ਇਹ ਫਰਦਰ ਇੱਕ ਡਿਵੀਜ਼ਨ ਦਾ ਮੁਕਾਮ ਹੈ। ਪਰ ਹੁਣ ਜਿਸ ਹੱਦ ਤੱਕ ਗੱਲ ਚਲੀ ਗਈ 14-15 ਸਾਲ ਹਰਿਆਣੇ ਦੇ ਸਿੱਖਾਂ ਨੇ ਬੜੇ ਸਬਰ ਦੇ ਨਾਲ ਇਹ ਕੋਸ਼ਿਸ਼ ਕੀਤੀ ਕਿ ਕੋਈ ਨਾ ਕੋਈ ਨੈਟਵਰਕ ਬਣ ਜਾਏ, ਕੋਈ ਸਬ ਕਮੇਟੀ ਬਣ ਜਾਏ, ਲੇਕਿਨ ਜਿੰਨਾ ਹੰਕਾਰ ਔਰ ਜਿਵੇਂ ਉਹਨਾਂ ਨੇ ਉਹਨਾਂ ਨੂੰ ਅਣਗੌਲਿਆਂ ਕੀਤਾ, ਰਾਦਰ ਅਪਮਾਨਿਤ ਕੀਤਾ, ਹੁਣ ਇਹ ਕਾਨੂੰਨੀ ਪ੍ਰੋਸੈਸ ਦੇ ਥੱਲੇ ਆ ਗਏ। ਹੁਣ ਮੈਨੂੰ ਨਹੀਂ ਲੱਗਦਾ ਔਰ ਬਾਦਲ ਤੋਂ ਇਹ ਐਕਸਪੈਕਟ ਕਰੋ ਕਿ ਜੀ ਉਹ ਜਿਹੜਾ ਉਹ ਧਾਰਮਿਕ ਮੁੱਦੇ ਛੱਡ ਕੇ ਨਾ ਆਪਣਾ ਸਿਆਸਤ ਕਰੇ, ਉਹ ਤਾਂ ਡਰਾਮੇਬਾਜ਼ੀ ਜਾਨ ਦੇ ਦਿਆਂਗਾ, ਮੈਂ ਮੋਰਚਾ ਲਾ ਦਿਆਂਗਾ। ਉਹਨਾਂ ਨੂੰ ਵੀ ਪਤਾ ਹੈ ਵੀ ਜਿੱਦਣ ਸਿੱਖਾਂ ਦੇ ਧਾਰਮਿਕ ਇਸ ਅਦਾਰੇ 'ਚੋਂ ਸ਼੍ਰੋਮਣੀ ਕਮੇਟੀ 'ਚੋਂ ਉਹਨਾਂ ਦੀ ਜਿਹੜੀ ਸੁਪਰਾਮੇਸੀ ਖਤਮ ਹੁੰਦੀ ਹੈ, ਇਹ ਤਾਂ ਵੈਸੇ ਹੀ ਨਕੰਮੇ ਵਿਕੇ ਹੋਏ ਲੋਕ ਨੇ, ਇਹਨਾਂ ਨੂੰ ਕਿਹਨੇ ਪੁੱਛਣਾ ਜੀ। ਸੋ ਇਹ ਗੱਲ ਤਾਂ ਨਹੀਂ ਹੋਣੀ ਸੰਭਵ। ਹੁਣ ਤਾਂ ਮੈਂ ਸਮਝਦਾ ਹਾਂ ਵੀ ਇਸ ਗੱਲ ਦੇ ਲਈ ਕਿਉਂਕਿ ਕਾਨੂੰਨੀ ਪ੍ਰੋਸੈਸ ਇੱਕ ਚੱਲ ਰਹੀ ਹੈ ਆਲਰੇਡੀ, ਹਰਿਆਣਾ ਕਮੇਟੀ ਨੇ ਇੱਕ ਮੀਟਿੰਗ ਕਰਕੇ ਕੈਥਲ ਜਿਹੜਾ ਸ਼ਾਇਦ ਨਿੰਮ ਸਾਹਿਬ ਗੁਰਦੁਆਰਾ ਹੈ ਉੱਥੇ ਆਪਣਾ ਆਫਿਸ ਸਥਾਪਿਤ ਕੀਤਾ ਹੈ। ਇਹ ਚੰਗੀ ਗੱਲ ਹੈ ਕਿ ਉਹ ਕੋਈ ਐਗਰੈਸਿਵਲੀ ਗੁਰਦੁਆਰਿਆਂ ਦਾ ਕਬਜ਼ਾ ਲੈਣ ਨਹੀਂ ਨਿਕਲੇ ਜਿੱਥੇ ਕਿ ਟਕਰਾਅ ਹੋਏਗਾ, ਪਰ ਅਲਟੀਮੇਟਲੀ ਇੱਕ ਸਟੇਜ ਐਸੀ ਜ਼ਰੂਰ ਆਏਗੀ ਕਿ ਭਾਵੇਂ ਅਦਾਲਤਾਂ ਰਾਹੀਂ ਉਹਨਾਂ ਨੂੰ ਜਾਣਾ ਪਏ, ਅਦਾਲਤ ਪੁਲਿਸ ਐਡਮਿਨਿਸਟ੍ਰੇਸ਼ਨ ਜਾਏ, ਜਾਂ ਬਾਦਲ ਇਹ ਆਸ ਕਰਦਾ ਹੈ ਕਿ ਜੀ ਨਵੀਂ ਸਰਕਾਰ ਬੀਜੇਪੀ ਜਾਂ ਲੋਕ ਦਲ ਦੀ ਬਣੇ, ਉਹ ਨਵਾਂ ਬਿੱਲ ਲਿਆ ਕੇ ਨਵਾਂ ਐਕਟ ਬਣਾਉਣ ਔਰ ਇਹਨੂੰ ਸਾਰੇ ਨੂੰ ਖਤਮ ਕਰਨ। ਸੋ ਹੁਣ ਤਾਂ ਵਾਚ ਐਂਡ ਸੀ ਹੈ। ਹਾਂ ਇਹ ਜ਼ਰੂਰ ਹੈ ਕਿ ਜੇ ਹੁਣ ਇਹ ਹੋਂਦ 'ਚ ਆ ਗਈ ਹੈ, ਲੌਂਗ ਟਰਮ ਇਹ ਮੰਗ ਹੋਣੀ ਚਾਹੀਦੀ ਕਿ ਅਸੀਂ ਅਕਾਲ ਤਖਤ ਨੂੰ ਕਿਵੇਂ ਸਟਰੈਂਥਨ ਕਰ ਸਕਦੇ। ਉਹਦੇ ਥੱਲੇ ਫਿਰ ਭਾਵੇਂ ਸ਼੍ਰੋਮਣੀ ਕਮੇਟੀ ਪੰਜਾਬ ਦੇ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਰਹਿ ਗਈ ਹੈ, ਹਰਿਆਣੇ ਦੇ ਸਿੱਖਾਂ ਦੀ ਹਰਿਆਣਾ ਕਮੇਟੀ, ਜੰਮੂ ਕਸ਼ਮੀਰ ਵੀ ਗੁਰਦੁਆਰਾ ਬੋਰਡ ਹੈ, ਕਿਉਂਕਿ ਇਹਨਾਂ ਸਾਰੀਆਂ ਕਮੇਟੀਆਂ 'ਚ ਜੰਮੂ ਕਸ਼ਮੀਰ ਦਾ ਜ਼ਿਕਰ ਬਹੁਤ ਘੱਟ ਹੋਇਆ, ਲੇਕਿਨ ਜੰਮੂ ਕਸ਼ਮੀਰ 'ਚ ਵੀ ਸਰਕਾਰ ਨੇ ਗੁਰਦੁਆਰਾ ਬੋਰਡ ਬਣਾਇਆ ਹੋਇਆ ਜਿਹਦੀਆਂ ਚੋਣਾਂ ਹੁੰਦੀਆਂ ਨੇ, ਜਿਹੜੀ ਇੱਕ ਪ੍ਰੋਪਰ ਬਾਡੀ ਹੈ। ਪਟਨਾ ਸਾਹਿਬ ਮੈਨੇਜਮੈਂਟ ਹੈ, ਹਜ਼ੂਰ ਸਾਹਿਬ ਮੈਨੇਜਮੈਂਟ ਹੈ। ਸੋ ਉਹ ਕੋਈ ਅਕਾਲ ਤਖਤ ਤੋਂ ਬਾਗੀ ਤਾਂ ਨਹੀਂ ਨੇ, ਮੰਨਦੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨੇ, ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਹੋਏ ਨੇ।
ਸੋ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਰਾਤ ਔਰ ਜਿਹੜਾ ਬਾਦਲ ਕਿਆਂ ਨੇ ਗੁਰਦੁਆਰਾ ਐਕਟ ਦਾ ਮੁੱਦਾ ਹੈ ਜਿਹੜਾ ਆਪ ਹੀ ਉਠਾਇਆ ਧਰਮਯੁੱਧ ਮੋਰਚੇ ਉਸ ਤੋਂ ਭਗੌੜੇ ਹੋਏ ਨੇ, ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਵੀ ਗੁਰਦੁਆਰਾ ਐਕਟ ਦੇ ਵਿੱਚ ਤੇ ਬਾਕੀ ਸਾਰੇ ਸਿੱਖਾਂ ਦੀ ਨੁਮਾਇੰਦਗੀ ਹੋਏਗੀ ਜੀ, ਔਰ ਜੇ ਉਹ ਆ ਗਏ ਤਾਂ ਅਸੀਂ ਜਿਹੜੀਆਂ ਚੰਮਦੀਆਂ ਚਲਾਉਂਦੇ ਆ ਇਹ ਸਰਦਾਰੀ ਸਾਡੇ ਹੱਥੋਂ ਨਿਕਲ ਸਕਦੀ ਹੈ। ਸੋ ਹੁਣ ਜਦੋਂ ਬਾਦਲ ਨੂੰ ਕਿਹਾ ਜਾਂਦਾ ਹੈ ਕਿ ਜਿਹਦਾ ਹੱਲ ਤਾਂ ਗੁਰਦੁਆਰਾ ਐਕਟ ਹੈ, ਉਹ ਕਹਿੰਦਾ ਛੱਡੋ ਜੀ, ਇਹ ਛੱਡੋ ਗੱਲ, ਇਹ ਬੜਾ ਲੰਬਾ ਪ੍ਰੋਸੈਸ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੀਆਂ ਕਰਤੂਤਾਂ ਕਰਕੇ ਹੀ ਬਾਹਰਲੇ ਸਿੱਖ ਜਿਹੜੇ ਨੇ ਉਹ ਉਸ ਰਸਤੇ ਤੇ ਪਏ ਨੇ। ਸੋ ਅਸੀਂ ਇਹਨਾਂ ਦਾ ਭਾਈ ਪੂਰਨ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੂੰ ਮੈਂ ਲਿੰਕ ਜਿਹੜਾ ਹੈ ਜ਼ਰੂਰ ਭੇਜਾਂਗਾ ਜਿਵੇਂ ਉਹਨਾਂ ਨੇ ਮੰਗ ਕੀਤੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਉੱਪਰ ਪਾਏ। ਹੁਣ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਨੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।